रहीम अस्सलाम वालेकुम। वालेकुम अस्सलाम वरहमतुल्लाहि वबरकातुहू। मेरा नाम मोहम्मद हमदा। मैं अज फरूकाबाद ते साढ़े इलाके की एक जानी मानी अदबी ते समाजी शख्सियत जनाब प्रोफैसर मुख्तार अहमद जंजुआ साहब का इंटरव्यू लै रहा हाँ। मैं टीवी तनवीर बुखारी की तरफों एक रिप्रजेंटेटिव हाँ जोड़ा कि इन्हों का इंटरव्यू लवांगा। सब ने पहले बाबा जी की हाल चाल है तुहाडा? अल्लाह सोहने दा शुक्र है। बाबा जी तुहाडा की नाम है? तुहाडे रिश्तेदार ते हानी किहड़े किहड़े नावां नाल तुहानूं बुलांदे रहे ने? मेरा नाम मुख्तार अहमद है ते मैं कलमी नाम अपना लिखना प्रोफैसर मुख्तार अहमद जंजुआ। ते जेड़े मेरे दोस्त सन बचपन चो मैनू मुख्तार की वजह तो ओहदा पंजाबी जो करते सन तारा कह के मैनू बुलांदे सन। बहुत वधिया। अच्छा तुसी कित्थे ते कदों पैदा होए? मैं 1959 ਦੇ ਵਿੱਚ ਫਰੂਕਾਬਾਦ ਤੋਂ ਕੋਈ 3 ਕੁ ਮੀਲ ਦੂਰ ਪਿੰਡ ਬੰਦੋਕੇ ਉੱਥੇ ਨਵਾਬ ਅਲੀ ਜੰਜੂਏ ਦੇ ਘਰ ਪੈਦਾ ਹੋਇਆ ਤੇ ਬਚਪਨ ਦੇ ਵਿੱਚ ਆਪਣੀ ਜਿਹੜੀ ਤਾਲੀਮ ਹੈ ਉਹ ਹਾਸਲ ਕੀਤੀ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਬੰਦੋਕੇ। ਠੀਕ। ਤੁਹਾਡੇ ਕਿੰਨੇ ਭੈਣ ਭਰਾ ਨੇ? ਅਸੀਂ ਅਲਹਮਦੁਲਿਲਾ 6 ਭਾਈ ਤੇ 2 ਭੈਣਾਂ ਤੇ 2 ਭਾਈ ਜਿਹੜੇ ਨੇ ਵੱਡੇ ਉਹ ਫੌਤ ਹੋ ਚੁੱਕੇ ਨੇ। ਆਪਣੇ ਖਾਨਦਾਨ ਤੇ ਵੱਡ ਵਡੇਰਿਆਂ ਦੇ ਬਾਰੇ ਚ ਕੋਈ ਦੱਸੋ ਕਿ ਕਿੱਥੇ ਉਹਨਾਂ ਦੀ ਜ਼ਮੀਨ ਸੀ ਜਾਂ ਜਾਇਦਾਦ ਜਾਂ ਕਿੱਥੇ ਉਹ ਕੰਮ ਕਰਦੇ ਰਹੇ ਨੇ? ਸਾਡੇ ਵਡੇਰੇ ਜਿਹੜੇ ਸਨ ਉਹ ਬੜੀ ਹਿੰਮਤ ਵਾਲੇ ਲੋਕ ਸਨ ਤੇ ਸਾਡਾ ਜਿਹੜਾ ਰਕਬਾ ਸੀ ਬੰਦੋਕੇ ਤੇ ਜੰਡਿਆਲਾ ਸ਼ੇਰ ਖਾਂ ਇੱਥੇ ਸੀ ਤੇ ਉਹ ਲੋਕ ਇੰਨੀ ਕੋਈ ਹਿੰਮਤ ਵਾਲੇ ਸਨ ਜੇ ਕਿ ਬੰਦੋਕਿਆਂ ਤੋਂ ਆ ਕੇ ਤੇ ਜੰਡਿਆਲੇ ਵੀ ਵਾਹੀ ਕਰਦੇ ਹਨ ਤੇ ਜੰਡਿਆਲਿਓਂ ਜਾ ਕੇ ਬੰਦੋਕੇ ਕਰਦੇ ਸਨ। ਠੀਕ ਹੋ ਗਿਆ। ਉਹ ਤੁਸੀਂ ਇੱਥੋਂ ਦੇ ਵਸਨੀਕ ਹੋ ਕਿ ਮੁਹਾਜਰ? ਅਸੀਂ ਇੱਥੋਂ ਦੇ ਲੋਕਲ ਹਾਂ, ਵਸਨੀਕ ਹਾਂ ਇੱਥੋਂ ਦੇ। ਠੀਕ ਹੈ। ਤੁਸੀਂ ਕਿੱਥੇ ਕਿੱਥੇ ਤੇ ਕਿੱਥੋਂ ਤੱਕ ਤਾਲੀਮ ਹਾਸਲ ਕੀਤੀ? ਪਹਿਲੋਂ ਤੇ ਆਪਣੀ ਜਿਹੜੀ ਬੇਸਿਕ ਤਾਲੀਮ ਉਹਦੇ ਬਾਰੇ ਦੱਸੋ, ਫਿਰ ਅੱਗੇ ਅਗਲੀਆਂ ਜਿਹੜੀਆਂ ਤਾਲੀਮੀ ਸਰਗਰਮੀਆਂ ਨੇ ਉਹਦੇ ਬਾਰੇ ਵੀ ਸਾਨੂੰ ਕੁਝ ਦੱਸੋ। ਮੇਰੀ ਜਿਹੜੀ ਬੁਨਿਆਦੀ ਤਾਲੀਮ ਹੈ ਉਹ ਤੇ ਪ੍ਰਾਇਮਰੀ ਮੈਂ ਤੁਹਾਨੂੰ ਦੱਸਿਆ ਪਿੰਡ ਤੋਂ ਹਾਸਲ ਕੀਤੀ ਸੀ ਆਪਣੇ ਤੋਂ। ਉਸ ਤੋਂ ਬਾਅਦ ਮੈਂ ਗਵਰਨਮੈਂਟ ਹਾਈ ਸਕੂਲ ਫਰੂਕਾਬਾਦ ਤੋਂ ਮੈਟ੍ਰਿਕ ਪਾਸ ਕੀਤਾ ਸੀ ਤੇ ਫਿਰ ਮੈਂ ਪੁਲਿਸ ਦੇ ਵਿੱਚ ਸਿਪਾਹੀ ਭਰਤੀ ਹੋ ਗਿਆ ਹਾਂ ਤੇ ਉਹ ਸਿਪਾਹੀ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਮੁਖਤਲਿਫ ਜਗ੍ਹਾ ਤੇ ਮੇਰੀ ਤਾਇਨਾਤੀ ਹੋਈ ਤੇ ਉਹਦੇ ਦੌਰਾਨ ਮੈਂ ਅੱਲਾਹ ਤਾਲਾ ਨੇ ਮੈਨੂੰ ਹਿੰਮਤ ਦਿੱਤੀ ਸੀ ਤੇ ਮੈਂ ਤਾਲੀਮ ਹਾਸਲ ਕੀਤੀ ਹੈ ਤੇ ਡਿਗਰੀ ਕਰਨ ਤੋਂ ਬਾਅਦ ਮੈਂ ਫਿਰ ਪਾਕ ਫਜ਼ਾਈਆ ਦੇ ਵਿੱਚ ਚਲਾ ਗਿਆ ਐਜ਼ ਐਸੋਸੀਏਟ ਇੰਜੀਨੀਅਰ ਇਨ ਫੋਟੋ ਟੈਕਨੋਲੋਜੀ। ਮੈਂ ਜਸੂਸੀ ਦਾ ਸਬਜੈਕਟ ਹੈ ਰਿਕਨਸੈਂਸ ਉਹਦੇ ਵਿੱਚ ਸਪੈਸ਼ਲਾਈਜੇਸ਼ਨ ਕੀਤੀ ਹੈ ਤੇ ਫਿਰ ਫਜ਼ਾਈਆ ਦੇ ਵਿੱਚ ਮੈਂ ਪੜ੍ਹਾਉਂਦਾ ਰਿਹਾ। ਇੰਗਲਿਸ਼ ਟੂ ਇੰਗਲਿਸ਼ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਨਾਲ ਮੈਨੂੰ ਆਪਣੀ ਜ਼ਬਾਨ ਨਾਲ ਲਗਨ ਸੀ, ਆਪਣੀ ਬੋਲੀ ਨਾਲ। ਵੇਰ ਐਜ਼ ਕਿ ਉਹ ਜਿਹੜਾ ਮਹਿਕਮਾ ਹੈ ਏਅਰਫੋਰਸ ਦਾ ਉੱਥੇ ਇੰਗਲਿਸ਼ ਟੂ ਇੰਗਲਿਸ਼ ਸਿਸਟਮ ਹੈ ਤੇ ਮੈਂ ਪੜ੍ਹਾਉਂਦਾ ਅੰਗਰੇਜ਼ੀ ਸਾਂ ਤੇ ਆਪਣੇ ਤੌਰ ਤੇ ਮੈਂ ਪੰਜਾਬੀ 'ਚ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ ਹੈ ਆਪਣੇ ਸ਼ੌਕ ਦੇ ਨੂੰ ਪੂਰਾ ਕਰਨ ਵਾਸਤੇ। ਤੇ ਫਿਰ ਮੁਖਤਲਿਫ ਅਹਿਲ ਅੱਲਾ ਜਿਹੜੇ ਨੇ ਉਹਨਾਂ ਦੇ ਕੋਲ ਬੈਠਦਾ ਰਿਹਾ ਤੇ ਉਹਨਾਂ ਦੀ ਗੱਲਬਾਤ ਸੁਣੀ ਦੀ ਸੀ, ਉਹਨਾਂ ਨੂੰ ਮਿਲੀਦਾ ਸੀ ਜਾ ਕੇ ਤੇ ਉਹਨਾਂ ਲੋਕਾਂ ਦੇ ਨਾਲ ਮੁਹੱਬਤ ਕਰੀਦੀ ਸੀ ਤੇ ਅੱਲਾ ਵਾਲਿਆਂ ਦੇ ਜਿਹੜੇ ਦਰਬਾਰ ਨੇ, ਜਿਹੜੀਆਂ ਵੀ ਖਾਨਗਾਹਾਂ ਨੇ, ਉਹਨਾਂ ਦੇ ਵਿੱਚ ਜਾ ਕੇ ਤੇ ਸ਼ਾਮਲ ਹੋ ਗਈਦਾ ਸੀ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ। ਅੱਛਾ ਤੁਸੀਂ ਵੈਸੇ ਕੀ ਬਣਨਾ ਚਾਹੁੰਦੇ ਸਾਇਆ ਕਿ ਜਿਹੜੀ ਤੁਸੀਂ ਨੌਕਰੀਆਂ ਕੀਤੀਆਂ ਨੇ ਤੁਹਾਡੇ ਜ਼ੌਕ ਦੇ ਮੁਤਾਬਕ ਹੈ ਸਨ ਜਾਂ ਕੁਆਲੀਫਿਕੇਸ਼ਨ ਨੂੰ ਤੁਹਾਡੇ ਮੈਚ ਕਰਦੀਆਂ ਸਨ ਚੀਜ਼ਾਂ ਕਿ ਬਸ ਕਿਸਮਤ ਨੇ ਜਿੱਥੇ ਲੈ ਗਈ ਉੱਥੇ ਚਲੇ ਗਏ? ਮੈਂ ਸ਼ੁਰੂ ਤੋਂ ਹੀ ਮੇਰੀ ਤਬੀਅਤ ਤੇ ਸੀ ਪੜ੍ਹਾਉਣ ਦੀ, ਲੇਕਿਨ ਮੈਂ ਪੁਲਿਸ ਦੇ ਵਿੱਚ ਚਲਾ ਗਿਆ ਤਾਂ ਉੱਥੇ ਵੀ ਮੈਂ ਡੋਮੀਨੇਟਿੰਗ ਹੀ ਰਿਹਾ ਕਿ ਮੇਰੇ ਕੋਲੋਂ ਲੋਕੀ ਪੁੱਛਦੇ ਸਨ ਤੇ ਖਤ ਲਿਖਾਉਂਦੇ ਸਨ ਤੇ ਮੁਖਤਲਿਫ ਕਿਸਮ ਦੇ ਸ਼ੇਰੋ ਸ਼ਾਇਰੀ ਨਾਲ ਮੈਨੂੰ ਲਗਾ ਸੀ ਤੇ ਸ਼ੇਰ ਪੁੱਛ ਲੈਂਦੇ ਸਨ ਉਹ ਖਤ ਲਿਖਣ ਵਾਸਤੇ। ਉਦੋਂ ਖਤ ਲਿਖੀ ਦੇ ਹੁੰਦੇ ਸਨ ਤੇ ਇਸ ਵਾਸਤੇ ਮੈਂ ਦਿਲਚਸਪੀ ਲੈਂਦਾ ਹਾਂ ਤੇ ਮੈਂ ਲੋਕਾਂ ਨੂੰ ਲਿਖ ਕੇ ਦਿੰਦਾ ਹਾਂ ਜਾਂ ਕਿਸੇ ਨੇ ਕੋਈ ਡੰਗਰ ਗਿਰੇ ਲੈ ਕੇ ਜਾਣੇ ਤਾਂ ਉਹਨਾਂ ਦੀਆਂ ਰਸੀਦਾਂ ਵੀ ਲਿਖ ਦਿੰਦਾ ਹਾਂ। ਪਿੰਡਾਂ ਦੇ ਵਿੱਚ ਜਿਹੜੀਆਂ ਕੋਈ ਜ਼ਰੂਰਤਾਂ ਹੁੰਦੀਆਂ ਨੇ ਲੋਕਾਂ ਦਾ ਹਿਸਾਬ ਕਿਤਾਬ ਕਰਨਾ ਜਾਂ ਮਾਮਲੇ ਦੀ ਰਸੀਦ ਲਿਖ ਦੇਣੀ ਕਿਸੇ ਨੂੰ ਜ਼ਰੀ ਜ਼ਮੀਨਾਂ ਦਾ ਜਿਹੜਾ ਹੁੰਦਾ। ਤੇ ਉਸ ਤੋਂ ਬਾਅਦ ਇਹ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਤੇ ਤਫਸੀਰਾਂ ਪੜ੍ਹਨ ਦਾ ਬੜਾ ਸ਼ੌਕ ਹੈ। ਮੈਂ ਤਫਸੀਰਾਂ ਪੜ੍ਹਦਾ ਰਿਹਾ। ਮੌਲਵੀ ਗੁਲਾਮ ਰਸੂਲ ਸੈਦੀ ਸਾਹਿਬ ਨੇ ਕੁਰਾਨ ਪਾਕ ਦੀ ਤਫਸੀਰ ਲਿਖੀ ਹੈ 13 ਜਿਲਦਾਂ 'ਚ ਤੇ ਬਿਆਨੁਲ ਕੁਰਾਨ ਸੁੰਨੀ ਸੈਟਅਪ ਦੇ ਨੇ, ਉਹ ਮੈਂ ਪੜ੍ਹੀ ਹੈ। ਤੇ ਪੀਰ ਕਰਮ ਅਲੀ ਸ਼ਾਹ ਸਾਹਿਬ ਫੇਰੇ ਵਾਲੇ ਜਿਹੜੇ ਨੇ, ਜਸਟਿਸ ਕਰਮ ਅਲੀ ਸ਼ਾਹ,
उन्होंने लिखी है ज़ियाउल कुरान, वो पढ़ी है। तो एक इस तो ज़रा थोड़ा जा हट के वे बात वो ये वे कि सैयद मदूदी ने लिखी किताब एक तफ़हीमुल कुरान, वो 5 जिल्दां च, वो भी मैं पढ़ी सारी तफसीर ना। तो इस तो अलावा मैंने जी भी कोई दीनी किताब अच्छी लगती है मैं वो हुण तक मेरा यही है कि मैं पढ़ना वा तो किताब नूं एक अपना बेहतरीन दोस्त समझना। ਤੁਸੀਂ ਕਿਹੜਾ ਲਿਟਰੇਚਰ ਜ਼ਿਆਦਾ ਪਸੰਦ ਕਰਦੇ ਹੋ, ਨਾਲੇ ਤੁਹਾਡੀ ਸਪੈਸ਼ਲਾਈਜੇਸ਼ਨ ਹੈ ਕਿਹੜੇ ਸਬਜੈਕਟ ਵਿੱਚ? मैं पंजाबी अपनी जी माँ बोली है उन्होंने ज़्यादा पसंद करना, तो ਉਹਦੇ ਵਿੱਚ ਹੀ मैं लिखदा। ਉਹਦੀ वजह है क्योंकि साडा मुआशरा सारा ਜਿਹੜਾ पंजाबी है, तो कोशिश करने कि ਅਸੀਂ ਇਹਦੇ 'ਚ ਹੀ ਆਪਣੇ दीन का भी प्रचार करिए, तो पैगाम ਜਿਹੜਾ वो पहुँचाइए सूफीज़म की रूह नाल। कि सूफिया ने भी इस तरीके नाल कीता, क्योंकि लुकाई दे मुआशरा ਜਿਹੜਾ ਉਹਦੇ ਵਿੱਚ ਉਹਦੀ ਜ਼ੁਬਾਨ ਨਾਲ ਗੱਲ ਕੀਤੀ ਜਾਏ तो वो लोगों को ज़्यादा समझ आती है। दूसरी तुसीं ਜ਼ੁਬਾਨ 'ਚ ਕਰਦੇ ਹੋ तो वो इन्नी उन्होंने लोगों को पिक नहीं वो करते, समझ नहीं आती। ਠੀਕ ਹੋ ਗਿਆ। ਤੁਹਾਡਾ ਪੰਜਾਬੀ ਸ਼ਾਇਰੀ ਵੱਲ ਰੁਝਾਨ ਕਿਸ ਤਰ੍ਹਾਂ ਹੋਇਆ? पंजाबी शायरी का रुझान इस वजह तो होया भी मैं पढ़ांदा हाँ एक दफ़ा, तो उत्थे बाहर के स्टूडेंट सन मेरे को, तो वो तुहानूं दस्सिया भी इंग्लिश टू इंग्लिश काम सी, तो मैं इंग्लिश च पढ़ांदा रहा। एक बार गुजरांवाले का शागिर्द सी, अल्लाह ताला उन्हों का भला करे, फौत हो गए ने, चौधरी जफर चहल साहब। तो वो कहन लगे कि गल्लां सारियां जिहड़ियां ने सानूं समझ ते आ गई है, लेकिन साडी ख्वाहिश ये है कि पंजाबी सानूं ये गल दसो। वो मैं फिर उन्होंने दस्सिया, तो वो कहन लगे ठीक है, खुश हो गए। तो फिर मैं कहा कि मैनू चाहिए कि मैं पंजाबी च दिलचस्पी लवां, तो इस वास्ते मैं ये फिर लिखना पढ़ना, तो मेल मिलाप भी जोड़ा मैं किसी भी जगह से जावां, मेरी कोशिश यही होंदी कि मैं पंजाबी च गल करां। तो मैं बच्चे मेरे जड़े ने 3, एक बेटी है तो 2 बेटे ने, तो उन्होंने भी अंग्रेज़ी जी मैं पंजाबी च पढ़ाई है, तो वो उन्होंने बेहतर पिक की है इंग्लिश टू इंग्लिश नालों। तो इस वास्ते साड़ी ज़्यादा चाहत यही होंदी कि असीं पंजाबी च गलबात करिए तो सुनिए। तो किसी जगह तो कोई बंदा बाहर कोई माल डंगर भी चारदा पे तो गुनगुनांदा पे, तो असीं वो रोक के भी उसदी गल भावें साइड दी हो के सुनने आ कि चलो सानू सुकून हुंदा है। वैसे उन्होंने पता लग जाए फिर कई बंदे का टैंपो टुट जाता है। तो इस वास्ते खुद भी मैं मतलब कलाम जड़ा लिखना वा उन्होंने गुनगुना लेंदा वा अपने सुकून वास्ते, या दोस्तों को अपने सुना दईदा कि ए मैं लिखिया है, तो वो गहराई दे विच चलिया जाइदा है। मिसाल एक कि मैं गया वा कोट मिठन शरीफ, ख्वाजा गुलाम फरीद मिठन कोट वाले सरकार दे दरबार से हाज़री दी, तो उत्थे मैनू ख्याल आया, मैं कहा कि ख्वाजा साहब ने एक काफ़ी लिखी है, तो वो लिखते हैं कि उसका टाइटल ये वे ना है उसका कि पीलू पक्कियां नहीं, आओ चुनू रल यार ते पीलू पक्कियां नहीं। तो वो ख्वाजा साहब वक़्त दे वलीए कामल ने अपनी ज़ात की नफ़ी की है, तो सानू समझाया है लुकाई नू कि पीलू जड़ियां ने ये किस तरह चुगनियां चाहिए ने। तो वो उन्होंने ये गल दसी है कि बच्चियां ने छोटियां छोटियां उस इलाके दियां, तो वो गुरबत की वजह तो लोग पीलू चुगते हैं, वन दियां पीलू होंदियां ने, जंगल के जमाने दियां बात सी उन्होंने। तो वो लोग जाके चुग के तो खाते भी नहीं, तो बेचते भी नहीं। तो अगे इतने साढ़े इलाके भी वडेरे दसते सन भी लोग बेरां दे जदों हुंदा सी मौसम, पक्के वो बेर जड़े ने इकट्ठे करके सुका लेंदे सन, तो फिर अगे वो लोगों को तोहफे के तौर पर रिश्तेदारों भी देंदे सन। अनाज की कमी हुंदी सी तो वो लोग आप भी खा लेंदे सन। तो उस इलाके के जोड़े लोग ने वो पीलू का करते हैं, फिर वो बेच भी लेंदे ने ना। तो मैं ख्वाजा साहब नाल गल की उन्हों की रूहानीयत को सामने रखदे होया कि तुसा मैं क्या है लिखिया है कि आइयां पीलू चुगण दे सांगे, उड़क थियां फरीदन वांगे, छोड़ करार ते होइयां हकियां बकियां नी, पीलू पक्कियां नी। ਉਹਦੇ ਵਿੱਚ ਤੁਹਾਡੀ ख्वाजा साहब ਨੂੰ ਜਿਹੜੀ ਉਹਨਾਂ ਨੇ ਮੱਤ ਦਿੱਤੀ ਹੈ ਮੁਆਸ਼ਰੇ ਨੂੰ, ਉਹਨਾਂ ਕਿਹਾ ਹੈ ਕਿ ਉਹ ਬੱਚੀਆਂ ਜਾਂਦੀਆਂ ਨੇ ਪੀਲੂ ਚੁਗਣ, ਤੇ ਸਾਡਾ ਇੱਕ ਪੰਜਾਬੀ ਦਾ ਸੋਚ ਹੈ ਕਿ ਭੁੱਖੋ ਦਾ ਇੱਕ ਲਫ਼ਜ਼ ਅਸੀਂ ਬੋਲਨੇ ਆ ਕਿ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਨਾ, ਤੇ ਕੋਸ਼ਿਸ਼ ਕਰਨੀ ਹੈ ਕੋਈ ਅੱਛਾ ਅੱਲਾ ਦਾ ਨੇਕ ਬੰਦਾ ਜਿਹੜਾ ਜਦੋਂ ਤੁਸੀਂ ਉਹਦੀ ਪਹਿਲ ਕੀਤੀ ਕੰਮ ਦੀ ਸ਼ੁਰੂ ਕੀਤਾ ਤੇ ਉਹ ਤੁਹਾਡੇ ਉਸ ਕੰਮ ਨੂੰ ਦੇਖਦੇ ਹੋਇਆ ਜਾਂ ਕੋਲੋਂ ਮੁਸਕਰਾ ਕੇ ਲੰਘੇ ਸਲਾਮ ਕਰੇ ਤੁਹਾਨੂੰ ਜਾਂ ਕਹਿ ਜਾਏ ਤਾਂ ਤੁਸੀਂ ਕੰਮ ਬਿਹਤਰ ਤਰੀਕੇ ਨਾਲ ਕਰ ਲਓਗੇ। ਤੇ ਜੇ ਕੋਈ ਬੰਦਾ ਉਹਨੂੰ ਤੁਸੀਂ ਪਸੰਦ ਨਹੀਂ ਕਰਦੇ ਤੇ ਉਹ ਲੰਘਦਾ ਤੇ ਫਿਰ ਤੁਹਾਡਾ ਜਿਹੜਾ ਟਾਈਮ ਉਹ ਐਡਾ ਕੋਈ ਅੱਛਾ ਨਹੀਂ ਗੁਜ਼ਰਦਾ। ਤੇ ਉਹ ਆਂਦੇ ਨੇ ਕਿ ਸਾਨੂੰ ਮੈਂ ਜਦੋਂ ਸ਼ੁਰੂ ਕੀਤਾ ਮੈਨੂੰ ਉਸ ਬੰਦੇ ਦਾ ਭੁੱਖ ਆ ਗਿਆ ਤੇ ਕੰਮ ਨਿਬੜਿਆ ਹੀ ਨਹੀਂ।
ਉਹ ਖਵਾਜਾ ਸਾਹਿਬ ਦੀ ਜਿਹੜੀ ਕਾਫੀ ਉਹਦੀ ਥੀਮ ਹੀ ਇਹ ਵੇ ਵੀ ਉਹ ਬੱਚੀਆਂ ਜਿਹੜੀਆਂ ਸਨ ਉਹ ਇਸ ਕਲਚਰ ਦੀ ਬਾਤ ਨੂੰ ਲੈ ਕੇ ਪੰਜਾਬੀ ਦੀ ਜਿਹੜੀ ਹੈ ਕੁੱਖ ਵਾਲੀ, ਤੇ ਉਹ ਜਿਸਲੇ ਚੁਗਣੀਆਂ ਸ਼ੁਰੂ ਕਰਦੀਆਂ ਸਨ ਤੇ ਉਹ ਆਂਦੀਆਂ ਮੈਂ ਥੋੜਾ ਜਿਹਾ ਹਟ ਕੇ ਚੁਗਣੀ ਆ, ਮੈਨੂੰ ਇਹਦਾ ਪੋਖੋ ਨਾ ਆ ਜਾ, ਇੱਕ ਦੂਜੀ ਤੋਂ ਇਹ ਕਰਨਾ ਹੈ। ਤੇ ਫਿਰ ਉਹਨਾਂ ਨੇ ਇਹ ਕੀਤਾ ਬਈ ਉਹ ਅੱਗੇ ਦੂਰ ਚਲੀਆਂ ਗਈਆਂ, ਉੱਥੇ ਜਾ ਕੇ ਪੀਲੂ ਤੇ ਬਹੁਤ ਸਨ, ਵੱਖਰਿਆਂ ਵੱਖਰਿਆਂ ਹੋ ਕੇ ਉਹ ਚੁਗ ਲਈਆਂ ਨੇ ਉਹਨਾਂ ਨੇ। ਲੇਕਿਨ ਉਹਦੇ 'ਚ ਇਹ ਹੋਇਆ ਕਿ ਉਹ ਐਸਾ ਟਾਈਮ ਆਇਆ ਕਿ ਉਹ ਆਪਣਾ ਰਸਤਾ ਹੀ ਭੁੱਲ ਗਈਆਂ ਨੇ ਕਿ ਮੈਂ ਵਾਪਸ ਕਿਸ ਤਰ੍ਹਾਂ ਜਾਣਾ ਹੈ। ਹੁਣ ਉਹ ਜਿਹੜੀਆਂ ਚੁਗੀਆਂ ਨੇ ਪੀਲੂ, ਉਹ ਵੀ ਪੀਲੂ ਦੇ ਉਹਦੇ ਕੋਲ ਹੈਣ ਲੇਕਿਨ ਸੰਭਾਲਣ ਦਾ ਹਿਸਾਬ ਕਿਤਾਬ ਕੋਈ ਨਹੀਂ। ਤੇ ਉਹ ਫਿਰ ਉੱਥੇ ਜਾ ਕੇ ਪਰੇਸ਼ਾਨ ਹੋ ਗਈ ਹੈ। ਤੇ ਖਵਾਜਾ ਸਾਹਿਬ ਚਾਹੁੰਦੇ ਸਨ ਕਿ ਇਕੱਠਿਆਂ ਰਹਿ ਕੇ ਪੀਲੂ ਚੁਗੋ। ਦਰਵੇਸ਼ ਵੀ ਇਹ ਆਂਦਾ ਗੋ ਕੇ ਤਨਕੀਦ ਵਾਲਾ ਜਿਹੜਾ ਉਹ ਆਂਦਾ ਹੈ ਕਿ ਆਪ ਦੇ ਬਾਬਾ ਸਾਹਿਬ ਜਿਹੜੇ ਨੇ ਬਾਬਾ ਫਰੀਦ ਸ਼ਕਰਗੰਜ ਜੰਗਲਾਂ 'ਚ ਰਹੇ ਨੇ, ਤੇ ਸਾਨੂੰ ਉਹਨਾਂ ਕਿਹਾ ਕਿ ਉੱਠ ਫਰੀਦਾ ਸੁੱਤਿਆ ਤੂੰ ਮੇਲਾ ਵੇਖਣ ਜਾ, ਜੇ ਕੋਈ ਮਿਲ ਜਾਈ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਤੇ ਉਹ ਤਨਕੀਦ ਵਾਲੇ ਇਹ ਆਂਦੇ ਨੇ, ਤੇ ਇਹਦੇ 'ਚ ਦਰਵੇਸ਼ ਫਿਰ ਇਹ ਆਂਦਾ ਕਿ ਉਹ ਜੋ ਉਹ ਕਰਦਾ ਹੈ ਉਹ ਕਰੋ, ਜੋ ਉਹ ਕਹਿੰਦਾ ਹੈ ਉਸ ਗੱਲ ਨੂੰ ਗੌਰ ਨਾਲ ਸੁਣ ਕੇ ਤੁਸੀਂ ਉਹ ਕੰਮ ਕਰੋ, ਇਸ ਪਾਸ ਪਿੱਛੇ ਨਾ ਪਵੋ ਕਿ ਇਹ ਸਾਨੂੰ ਤੇ ਕਹਿ ਰਿਹਾ ਤੇ ਆਪ ਤੇ ਜੰਗਲਾਂ 'ਚ ਜਾ ਕੇ ਤੇ ਉੱਥੇ ਪੱਤੇ ਖਾਦੇ ਨੇ, ਦਰਖਤਾਂ ਦੇ ਲੱਕੜ ਦੀ ਰੋਟੀ ਪਾ ਲਈ ਗਾਲੇ 'ਚ ਤੇ ਦੂਰ ਲੁਕਾਈ ਤੋਂ ਚਲਾ ਗਿਆ। ਉਹਦਾ ਮਾਮਲਾ ਸੀ। ਸਾਨੂੰ ਜਿਹੜੀ ਉਹ ਤੋਂ ਬਾਅਦ ਮਿਲੀ ਹੈ ਕਿ ਮੁਆਸ਼ਰੇ ਦੇ ਵਿੱਚ ਰਹਿ ਕੇ, ਮੁਆਸ਼ਰੇ ਦੀ ਤਨਕੀਦ ਬਰਦਾਸ਼ਤ ਕਰਕੇ ਤੇ ਦੁਨੀਆ ਦੇ ਵਿੱਚ ਹਿੱਸਾ ਪਾ ਕੇ ਤੁਸੀਂ ਕੰਮ ਕਰੋ, ਤੇ ਇਹ ਬਿਹਤਰ ਹੈ। ਤੇ ਇਹ ਹੀ ਅੱਲਾਹ ਤੇ ਅੱਲਾਹ ਦੇ ਰਸੂਲ ਦਾ ਵੀ ਹੁਕਮ ਹੈ ਕਿ ਤੁਸੀਂ ਦੁਨੀਆ ਦੇ ਵਿੱਚ ਹਿੱਸਾ ਪਾਵੋ। ਤੇ ਜੇ ਤੁਸੀਂ ਇਹ ਨਹੀਂ ਕਰਦੇ, ਤੁਸੀਂ ਸਾਈਡ ਤੇ ਕਿਤੇ ਲੱਗ ਜਾਂਦੇ ਹੋ, ਤੇ ਉਹ ਜਿਹੜਾ ਪੀਰੀਅਡ ਹੈ ਤੁਸੀਂ ਹਰ ਸਾਹ ਦਾ ਅੱਲਾਹ ਨੂੰ ਹਿਸਾਬ ਦੇਣਾ ਹੈ। ਤੇ ਅੱਲਾਹ ਮਾਫ ਕਰੇ ਜੇ ਉਹ ਕਹਿ ਦੇਵੇ ਕਿ ਤੂੰ ਮੇਰੇ ਜਿਹੜੇ ਇਨਸਾਨ ਨੇ ਇਹਨਾਂ ਵਾਸਤੇ ਕੀ ਕੀਤਾ, ਮੈਂ ਤਾਂ ਤੇਰੇ ਤੇ ਰਾਜ਼ੀ ਹੋ ਗਿਆ ਵਾਂ, ਲੇਕਿਨ ਤੈਨੂੰ ਦੁਨੀਆ ਤੇ ਘੱਲਿਆ ਸੀ ਵੀ ਤੂੰ ਉੱਥੇ ਜਾ ਕੇ ਤੇ ਮੁਆਸ਼ਰੇ ਦੇ ਵਿੱਚ ਰਹਿ ਕੇ ਦੁੱਖ ਤਕਲੀਫਾਂ ਬਰਦਾਸ਼ਤ ਕਰਕੇ ਤੇ ਇਨਸਾਨਾਂ ਦੇ ਨਾਲ ਕੰਮ ਕਰੀ। ਇਹਦੀ ਮਿਸਾਲ ਇਹ ਹੀ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕੰਮ ਵੀ ਕੀਤੇ ਨੇ ਜ਼ਰੂਰਤਾਂ ਦੇ ਤਹਿਤ, ਉਸ ਤੋਂ ਬਾਅਦ ਸ਼ਾਦੀ ਕੀਤੀ ਹੈ, ਬੱਚੀਆਂ ਦੀ ਸ਼ਾਦੀ ਕੀਤੀ ਹੈ ਆਪਣੀਆਂ ਦੀ, ਤੇ ਬੀਵੀਆਂ ਦੇ ਨਾਲ ਦੱਸਿਆ ਗਿਆ, ਦੀਨ ਸਾਡਾ ਕਹਿ ਰਿਹਾ ਕਿ ਬੀਵੀਆਂ ਨਾਲ ਤੁਹਾਡਾ ਕੀ ਰਵੱਈਆ ਹੋਣਾ ਚਾਹੀਦਾ। ਘਰ ਬੱਚੀ ਹੋ ਗਈ ਹੈ, ਉਹਦੀ ਸ਼ਾਦੀ ਕਰੋਗੇ, ਤੁਹਾਡੇ ਘਰ ਜਵਾਈ ਆਵੇਗਾ, ਤੇ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਮਿਲਣਾ ਹੈ। ਮਤਲਬ ਇਹ ਕਲਚਰ ਸਾਡਾ ਇੰਨਾ ਕੁ ਅਮੀਰ ਹੈ ਕਿ ਅਸੀਂ ਮਿਲ ਜੁਲ ਕੇ ਰਹਿਣ ਦੀ ਸਾਨੂੰ ਇਹ ਕਹਿੰਦਾ ਹੈ ਕਿ ਤੁਸੀਂ ਇਹਦੇ 'ਚ ਕੰਮ ਕਰੋ, ਜੋ ਵੀ ਹੈ ਆਪਣੀਆਂ ਜ਼ਰੂਰਤਾਂ ਦਾ ਕਰੋ, ਲੇਕਿਨ ਮੇਲ ਮਿਲਾਪ ਜਿਹੜਾ ਨਾ ਉਹ ਰੱਖੋ। ਤੇ ਇੱਥੇ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਹਸਤੀ ਹੋਏ ਨੇ ਸੈਯਦ ਸ਼ਾਹ ਅਹਿਮਦ ਨੂਰਾਨੀ ਰਹਿਮਤੁल्लाह ਅਲੈਹ, ਤੇ ਉਹਨਾਂ ਦੇ ਕੋਲ ਇੱਕ ਬੱਚੀ ਆਈ ਤੇ ਉਹ ਕਹਿਣ ਲੱਗੀ ਕਿ ਮੌਲਾਨਾ ਤੁਸੀਂ ਕੀ, ਉਹਨੇ ਉਰਦੂ 'ਚ ਕਿਹਾ ਤੇ ਮੈਂ ਉਹਦਾ ਪੰਜਾਬੀ ਤਰਜਮਾ ਦੱਸ ਰਿਹਾ। ਉਹਨੇ ਕਿਹਾ ਆਂਦੀ ਤੁਸੀਂ ਕੀ ਆ ਇੰਨੀਆਂ ਪਾਬੰਦੀਆਂ ਲਾਈਆਂ ਨੇ ਕਿ ਇੰਨਾ ਮੂੰਹ ਵਲੇਟ ਲਓ ਤੇ ਇੰਨੇ ਪਹੁੰਚੇ ਥੱਲੇ ਕਰ ਲਓ, ਤੇ ਆਹ ਬਾਹੀਂ ਜਿਹੜੀਆਂ ਨੇ ਇਹ ਵੀ ਕੁੰਝ ਲਓ, ਆਪਣੇ ਆਪ ਨੂੰ ਛੁਪਾ ਕੇ ਰੱਖੋ। ਤੇ ਉਹ ਨੂਰਾਨੀ ਸਾਹਿਬ ਨੇ ਅੱਗੋਂ ਉਹਨਾਂ ਨੂੰ ਕਿਹਾ ਕਿ ਪੁੱਤਰਾ ਮੇਰੇ ਕੋਲ ਬਹਿ ਜਾ। ਤੇ ਉਹ ਬਹਿ ਗਈ ਤੇ ਉਹ ਕਹਿਣ ਲੱਗੇ ਜੇ ਤੂੰ ਘਰ ਮੇਰੇ ਪੈਦਾ ਹੁੰਦੀਆਂ ਤੇ ਤੈਨੂੰ ਪੈਦਾ ਹੁੰਦੀ ਨਹੀਂ ਅਸਾਂ ਸਾਰਿਆਂ ਜੀਆਂ ਚੁੱਕ ਕੇ ਤੇ ਲੋਰੀਆਂ ਦੇਣੀਆਂ ਸਨ, ਤੇ ਤੈਨੂੰ ਬਹੁਤ ਜ਼ਿਆਦਾ ਅਸਾਂ ਪ੍ਰੋਟੋਕੋਲ ਅਸੀਂ ਜਿਹਨੂੰ ਆਉਂਦੇ ਉਹ ਦੇਣਾ ਸੀ। ਲੇਕਿਨ ਤੂੰ ਕੀ ਕੀਤਾ ਕਿ ਤੂੰ ਕੱਲੀ ਹੀ ਆਈ ਹੈ ਤੇ ਕੱਲੀ ਹੀ ਰਹੀ ਹੈ, ਤੇ ਉੱਥੇ ਜਾ ਕੇ ਕਿਸੇ ਹੋਸਟਲ ਵਿੱਚ ਤਰਬੀਅਤ ਹਾਸਲ ਕੀਤੀ ਹੈ, ਤੇ ਫਿਰ ਕੱਲੀ ਹੀ ਟੁਰੀ ਫਿਰੀ ਹੈ। ਤੇ ਫਿਰ ਉਹਦਾ ਇਹ ਵੇ ਕਿ ਤੂੰ ਕੱਲੀ ਲੱਗੀ ਫਿਰਨੀ ਹੈ, ਤੇ ਜੇ ਤੂੰ ਸਾਡੇ ਵਾਲੇ ਹਿਸਾਬ ਵਿੱਚ ਆ ਜਾਂਦੀ ਹੋ ਤੇ ਤੈਨੂੰ ਅਸੀਂ ਅੱਛੀ ਤਾਲੀਮ ਕਰਾਣੀ ਸੀ, ਫਿਰ ਤੂੰ ਜਵਾਨ ਹੋਣਾ ਸੀ, ਫਿਰ ਕਾਫੀ ਲੋਕਾਂ ਨੇ ਆ ਕੇ ਅੱਛੇ ਕੱਪੜੇ ਪਾ ਕੇ ਚੰਗੇ ਬੜੀਆਂ ਮਾਇਆ ਲੱਗੀਆਂ ਪੱਗਾਂ ਬੰਨ੍ਹ ਕੇ ਤੇ ਤੈਨੂੰ ਡੋਲੀ ਦੇ ਵਿੱਚ ਪਾ ਕੇ ਲੈ ਕੇ ਜਾਣਾ ਸੀ ਇੰਨੇ ਪ੍ਰੋਟੋਕੋਲ ਨਾਲ, ਜਿਹੜਾ ਕਿ ਤੂੰ ਕੱਲੀ ਅਗਰ ਰਹੀ ਹੈ ਤੇ ਤੈਨੂੰ ਉਹ ਕੋਈ ਤੇਰਾ ਪ੍ਰੋਟੋਕੋਲ ਨਹੀਂ ਮਿਲਿਆ। ਉਸ ਤੋਂ ਬਾਅਦ ਦੁਨੀਆ ਤੋਂ ਹਰ ਇਨਸਾਨ ਨੇ ਜਾਣਾ ਹੈ। ਤੇ ਸਾਡਾ ਇਹ ਜਿਹੜਾ ਕਲਚਰ ਹੈ ਇੰਨਾ ਕੁ ਅਮੀਰ ਹੈ ਕਿ ਜਿਸ ਵਕਤ ਬੰਦਾ ਫੌਤ ਹੋ ਜਾਂਦਾ, ਬੰਦਾ ਕਿਸੇ ਵੀ ਉਮਰ ਦੀ ਸਟੇਜ ਤੇ ਫਿਰ ਕੀ ਕਰਦੇ ਨੇ ਕਿ ਉਹ ਜਿਹੜੀ ਬੀਬੀ ਨੂੰ ਜਿਵੇਂ ਤੈਨੂੰ ਦੱਸਿਆ ਵੈ ਜੰਜ ਬਣ ਕੇ ਲੈ ਕੇ ਜਾਣਾ ਹੈ, ਤੇ ਫਿਰ ਉਸੇ ਤਰ੍ਹਾਂ ਹੀ ਲੋਕਾਂ ਨੇ ਸਾਫ਼ ਸੁਥਰੇ ਕੱਪੜੇ ਪਾ ਕੇ ਤੇ ਜਿਹੜਾ ਇਨਸਾਨ ਦਾ ਐਂਡ ਹੈ ਤੈਨੂੰ ਕਬਰ ਤੱਕ ਛੱਡ ਆਉਣਾ ਸੀ। ਤੇ ਉਹਨੇ ਅੱਗੋਂ ਕਿਹਾ ਕਿ ਸ਼ਾਹ ਸਾਹਿਬ ਮੈਨੂੰ ਤੁਸੀਂ ਕਲਮਾ ਪੜ੍ਹਾ ਦਿਓ, ਇਹ ਤੁਹਾਡਾ ਜਿਹੜਾ ਕਲਚਰ ਹੈ ਤੇ ਮੈਨੂੰ ਗੱਲ ਤੁਹਾਡੀ ਬੜੀ ਪਸੰਦ ਹੈਗੀ ਤੇ ਬਹੁਤ ਜ਼ਿਆਦਾ ਅਮੀਰ ਹੈ। ਲੇਕਿਨ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਪੰਜਾਬੀ ਬੋਲਣਾ ਵੀ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਮੈਂ ਖੁਰ ਮੇਰਾ ਕੱਦ ਘਟ ਜਾਏਗਾ ਜਾਂ ਕੀ ਹੋ ਜਾਏਗਾ, ਤਾਂ ਅਸੀਂ ਨਹੀਂ ਕਰਦੇ, ਜਿਹੜਾ ਕਿ ਸਾਨੂੰ ਗੌਰ ਕਰਨੀ ਚਾਹੀਦੀ ਹੈ। ਇਹਦੇ ਵਿੱਚ ਇੰਨੇ ਕੁ ਲਫ਼ਜ਼ਾਂ ਦੇ ਜ਼ਖੀਰੇ ਨੇ। ਫਿਰ ਮੈਂ ਹੁਣ ਇੰਗਲਿਸ਼ ਦਾ ਵੀ ਪ੍ਰੋਫੈਸਰ ਹਾਂ ਤੇ ਮੈਨੂੰ ਉਹਦੇ ਵਿੱਚ ਇਹ ਹੀ ਲੱਭਾ ਕਿ ਉਹਦੇ 'ਚ ਰੂਹਾਨੀਅਤ ਕੋਈ ਨਹੀਂ। ਇਹਦੇ ਵਿੱਚ ਤੁਸੀਂ ਇੱਕ ਵੀ ਲਫ਼ਜ਼ ਬੋਲ ਦਿਓਗੇ ਪੰਜਾਬੀ ਦਾ, ਇਹਦੇ ਵਿੱਚ ਰੂਹਾਨੀਅਤ ਹੈ।
ਤੇ ਸੂਫੀਜ਼ਮ ਜਿਹੜਾ ਇਹਦਾ ਹੀ ਪ੍ਰਚਾਰ ਕਰਦਾ ਹੈ। ਤੇ ਹੁਣ ਮੈਂ ਫਿਰ ਉਹ ਖਵਾਜਾ ਸਾਹਿਬ ਨਾਲ ਜਿਹੜੀ ਗੱਲ ਕੀਤੀ, ਖਵਾਜਾ ਗੁਲਾਮ ਫਰੀਦ ਮਿਠਨਕੋਟ ਵਾਲਿਆਂ ਨਾਲ, ਮੈਂ ਆਖਿਆ ਵੀ ਦੁਨੀਆ ਦੇ ਉੱਤੇ ਜਿਨ੍ਹਾਂ ਕੁੜੀਆਂ ਨੇ ਆ ਕੇ ਆਪਣੇ ਹਿਸਾਬ ਨਾਲ ਪੀਲੂ ਚੁੱਗੀਆਂ ਨੇ, ਤੇ ਤੁਸੀਂ ਚਾਹੁੰਦੇ ਸੋ ਕਿ ਇਸ ਤਰ੍ਹਾਂ ਨਹੀਂ ਸਨ ਚੁਗਣੀਆਂ ਚਾਹੀਦੀਆਂ, ਇਕੱਠਿਆਂ ਹੋ ਕੇ ਚੁਗੋ। ਤੇ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਚੁੱਗਿਆ, ਤੁਹਾਡੀਆਂ ਗੱਲਾਂ ਨੂੰ ਮੰਨ ਕੇ ਕੰਮ ਕੀਤੇ ਨੇ, ਮੁਆਸ਼ਰੇ ਦੇ ਵਿੱਚ ਰਹਿ ਕੇ, ਤੇ ਉਹਨਾਂ ਨੂੰ ਅੱਲਾਹ ਤਾਲਾ ਨੇ ਜਿਹੜਾ ਨਵਾਜ਼ਿਆ ਹੈ, ਤੇ ਉਹ ਤੁਸੀਂ ਕਲਾਮ ਜੇ ਮੈਨੂੰ ਅਤਾ ਕਰ ਦਿਓ, ਜਿਹੜਾ ਕਿ ਤੁਹਾਡੇ ਕਲਾਮ ਦਾ ਦੂਸਰਾ ਪਰਤ ਹੈ ਪੀਲੂ ਪੱਕੀਆਂ ਦਾ, ਕਿ ਜਿਵੇਂ ਤੁਸੀਂ ਚਾਹੁੰਦੇ ਸੋ, ਜਿਵੇਂ ਅੱਲਾਹ ਤਾਲਾ ਚਾਹੁੰਦਾ ਹੈ ਕਿ ਮੁਆਸ਼ਰੇ 'ਚ ਰਹਿ ਕੇ ਕੰਮ ਕਰੋ, ਤੇ ਜਿਨ੍ਹਾਂ ਨੇ ਉਸ ਤਰ੍ਹਾਂ ਕੀਤਾ ਹੈ, ਤੇ ਭਾਵੇਂ ਉਹਨਾਂ ਨੇ ਪੀਲੂ ਚੁਗੀਆਂ ਨੇ, ਤੇ ਭਾਵੇਂ ਉਹਨਾਂ ਵਾਹੀ ਕੀਤੀ ਮਿਲ ਕੇ, ਭਾਵੇਂ ਉਹਨਾਂ ਇਕੱਠਿਆਂ ਕਣਕ ਗਾਈ ਹੈ, ਭਾਵੇਂ ਇਕੱਠਿਆਂ ਹੋ ਕੇ ਵਾਢੀਆਂ ਕੀਤੀਆਂ ਨੇ, ਤੇ ਉਹਦੇ ਵਿੱਚ ਜਿਹੜੀਆਂ ਬਰਕਤਾਂ ਨੇ ਉਹ, ਤੇ ਉਹਨਾਂ ਲੋਕਾਂ ਨੂੰ ਜਿਹੜਾ ਫਿਰ ਅੱਗੇ ਜਾ ਕੇ ਮਕਾਮ ਮਿਲਿਆ ਹੈ। ਤੇ ਇਹ ਮੈਂ ਭੋਲੀਆਂ ਕੁੜੀਆਂ ਦੇ ਅਨੁਮਾਨ ਤੇ ਇੱਕ ਛੋਟੀ ਜਿਹੀ ਨਜ਼ਮ ਲਿਖੀ ਹੈ, ਜਿਹੜੀ ਖਵਾਜਾ ਸਾਹਿਬ ਦੀ ਚਾਹਤ ਸੀ, ਤੇ ਉਹ ਸੁਣਨ ਵਾਲਿਆਂ ਮਿਹਰਬਾਨ ਦੋਸਤਾਂ ਨੂੰ ਤੇ ਮੁਹੱਬਤ ਕਰਨ ਵਾਲਿਆਂ ਲੋਕਾਂ ਨੂੰ ਪੇਸ਼ ਕਰਨਾ, ਤੇ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ। ਤੇ ਮੈਂ ਥੋੜਾ ਜਿਹਾ ਉਹ ਖਵਾਜਾ ਸਾਹਿਬ ਦੇ ਸਟਾਈਲ ਤੇ, ਜਿਹੜਾ ਸਾਡਾ ਜਨੂਬੀ ਪੰਜਾਬ ਹੈ ਉੱਥੇ ਜਿਹੜੀ ਪੰਜਾਬੀ ਦਾ ਸਟਾਈਲ ਹੈ, ਉਹਦੇ ਲਿਹਾਜ਼ ਨਾਲ ਵਿੱਚ ਕੋਈ ਬਾਤਾਂ ਕਰਾਂਗਾ ਤੁਹਾਡੇ ਨਾਲ ਸ਼ਾਇਰੀ 'ਚ, ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ। ਕੋਟ ਮਿੱਠਣ ਥੀ ਭੋਲੀਆਂ ਕੁੜੀਆਂ, ਪੀਲੂ ਚੁਗਣੇ ਰੋਈ ਵੱਲ ਟੁਰੀਆਂ, ਤੂੜ ਅਡਾਈ ਸਮਝ ਨਾ ਆਹੀ, ਮਨ ਵਿੱਚ ਸਦਰਾਂ ਜੋਬਨ ਭਰੀਆਂ, ਸੜਦੀ ਬਲਦੀ ਰੋਈ ਵੱਲ ਟੁਰੀਓ, ਸੁਣ ਲੋ ਪੀਲੂ ਵਾਲਿਓ ਕੁੜੀਓ, ਆਲਿਓ ਭੋਲਿਓ ਪਾਲਿਓ ਕੁੜੀਓ, ਸ਼ਰਮ ਹਯਾਈ ਨਾਜ਼ ਅਦਾਈ, ਪਾਲਿਓ ਕੁੜੀਓ, ਰੱਕੜ ਰੋਈ ਤੇ ਟਿੱਬੇ ਰਤੇਲੇ, ਵਿੱਚ ਚੀਕਾਂ ਮਾਰਨ ਸ਼ੇਰ ਬਗੇਲੇ। ਇੱਥੇ ਇਹ ਸ਼ੇਰ ਪੀਰ ਸੈਯਦ ਵਾਰਿਸ ਸ਼ਾਹ ਰਹਿਮਤੁल्लाह ਅਲੈਹ ਉਹਨਾਂ ਨੇ ਲਿਖਿਆ ਹੈ ਕਿ ਵਿਹੜੇ ਖੇੜਿਆਂ ਦੇ ਤਿਲਕਣ ਬਾਜ਼ੀਆਂ ਨਹੀਂ ਜ਼ਰਾ ਸੰਭਲ ਕੇ ਕਦਮ ਟਿਕਾਉਣਾ ਹੀ। ਤੇ ਇਹ ਖਵਾਜਾ ਸਾਹਿਬ ਦੇ ਸਟਾਈਲ ਤੇ ਇਹ ਬਾਤ ਹੈ, ਰੱਕੜ ਰੋਈ ਤੇ ਟਿੱਬੇ ਰਤੇਲੇ, ਵਿੱਚ ਚੀਕਾਂ ਮਾਰਨ ਸ਼ੇਰ ਬਗੇਲੇ, ਜੰਡ ਕਰੀਰ ਫਲਾਈਆਂ ਖਾਰੋ ਖਾਰ ਕੁੜੇ, ਵਿੱਚ ਰੋਈ ਦੇ ਦੁਸ਼ਮਣ ਫਿਰਦੇ ਮਾਰੋ ਮਾਰ ਕੁੜੇ, ਰੱਬ ਸੱਚੇ ਦਾ ਰੱਖ ਕੇ ਤਕਵਾ, ਪੀਲੂ ਲੈਣੀਆਂ ਹੱਥੀਂ ਅਲਾਰ ਕੁੜੇ, ਸੰਗੀਆਂ ਦੇ ਸੰਗ ਬਣੋ ਸ਼ਿੰਗਾਰ ਕੁੜੇ, ਵੱਖਰੇ ਹੋਇਆਂ ਬਾਜ਼ੀ ਹਾਰ ਕੁੜੇ, ਟੁਰਨੋਂ ਪਹਿਲਾਂ ਕਰੋ ਵਿਚਾਰ ਕੁੜੇ, ਟੁਰਨੋਂ ਪਹਿਲਾਂ ਕਰੋ ਵਿਚਾਰ ਕੁੜੇ, ਮੱਤਾਂ ਦਿੱਤੀਆਂ ਪੀਰ ਫਰੀਦ ਨੇ ਲੱਖ ਹਜ਼ਾਰ ਕੁੜੇ, ਭੋਲੀਆਂ ਮੰਨ ਕੇ ਲਿਆ ਮਦਾਨ ਜੇ ਮਾਰ ਕੁੜੇ, ਅਕਲਾਂ ਵਾਲੇ ਪੈ ਤਕਰਾਰ, ਉਹ ਡੁੱਬ ਮੋਏ ਤੇ ਧੱਕੇ ਖਾਦੇ, ਉਮਰ ਸਾਰੀ ਦੀ ਲਈ ਫਟਕਾਰ ਕੁੜੇ, ਫਰੀਦ ਨੇ ਕੂਕਾਂ ਦਿੱਤੀਆਂ ਬੜੀਆਂ, ਭਾਗਾਂ ਵਾਲੀਆਂ ਮਨ ਤੇ ਧਰੀਆਂ, ਭਾਗਾਂ ਵਾਲੀਆਂ ਮਨ ਤੇ ਧਰੀਆਂ, ਵਾਂਗ ਫਰੀਦ ਦੇ ਮੀਤ ਬਣਾ ਲੈ, ਬੋਲ ਫਰੀਦੀ ਗੀਤ ਬਣਾ ਲੈ, ਗੱਲਾਂ ਮਨ ਫਰੀਦ ਦੀਆਂ ਲਈਆਂ, ਤੇ ਕੁੜੀਆਂ ਪੀਲੂ ਘੁਲ ਮਿਲ ਗਈਆਂ। ਜਦੋਂ ਉਹਨਾਂ ਨੇ ਜਿਸ ਤਰ੍ਹਾਂ ਬਾਬੇ ਫਰੀਦ ਨੇ ਕਿਹਾ ਪੀਲੂ ਚੁਗ ਲਈਆਂ, ਤੇ ਫਿਰ ਉਹ ਪੀਲੂ ਤੇ ਉਹ ਕੁੜੀਆਂ ਇੱਕ ਹੀ ਹੋ ਗਈਆਂ ਨੇ। ਜਿਵੇਂ ਬਾਬੇ ਬੁੱਲੇ ਸ਼ਾਹ ਸਰਕਾਰ ਨੇ ਫਰਮਾਇਆ, ਰਾਂਝਾ ਰਾਂਝਾ ਕਰਦੀ ਨੇ ਮੈਂ ਆਪੇ ਰਾਂਝਾ ਹੋਈ। ਤੇ ਹੀਰ ਵਾਰਸ ਦੇ ਵਿੱਚ ਜਿਹੜਾ ਸਾਨੂੰ ਇਸ਼ਾਰਾ ਮਿਲਦਾ ਹੈ ਉਹ ਵੀ ਇਹ ਹੀ ਹੈ, ਚਾਕੇ ਦੀ ਜਾਮ ਬਣੀ ਚੱਕੇਟੀ, ਮੱਝੀ ਬੇਲੇ ਘੁਲ ਮਿਲ ਗਈਆਂ, ਉਹ ਰਾਂਝਾ ਬਣ ਗਈ ਹੀਰ ਰੰਜੇਟੀ। ਉੱਥੇ ਫਿਰ ਫਰਕ ਮਿਟ ਜਾਂਦਾ ਮੈਂ ਦਾ ਤੇ ਤੂੰ ਦਾ, ਤੇ ਫਿਰ ਉਹ ਲਹਿਮੋ ਲਹਿਮੀ ਜਿਸਮੋ ਜਿਸਮੀ ਰੂਹੋ ਰੂਹੀ ਹੋ ਜਾਂਦਾ ਹੈ। ਭਾਵੇਂ ਕੋਈ ਬੰਦਾ ਕੰਮ ਕਰਦਾ ਹੈ, ਭਾਵੇਂ ਉਹ ਪੜ੍ਹਦਾ ਹੈ,
ਤੇ ਉਹ ਉਹਦੇ ਨਾਲ ਉਹਦੀ ਜ਼ਾਤ ਦੇ ਵਿੱਚ ਉਹ ਚੀਜ਼ ਸ਼ਾਮਲ ਹੋ ਜਾਂਦੀ ਹੈ ਤੇ ਉਹਦੀ ਜ਼ਾਤ ਜਿਹੜੀ ਹੈ ਉਹ ਵੀ ਉਸ ਇਲਮ ਦੇ ਵਿੱਚ ਉਸ ਅਮਲ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ। ਤੇ ਫਿਰ ਉਹਨਾਂ ਦਾ ਇਹ ਵੇ ਕਿ ਜਿਸ ਵਕਤ ਉਹਨਾਂ ਨੇ ਇਹ ਕੰਮ ਕਰ ਲਿਆ ਹੈ ਤੇ ਉਹਨਾਂ ਨੂੰ ਕਾਮਯਾਬੀ ਹੋ ਜਾਣੀ। ਉਹਨਾਂ ਇਨਸਾਨਾਂ ਨੂੰ ਜਿਵੇਂ ਦਰਵੇਸ਼ ਨੇ ਕਿਹਾ ਕਿ ਇਸ ਤਰ੍ਹਾਂ ਪੀਲੂ ਚੁਗੋ, ਜਿਨ੍ਹਾਂ ਇਸ ਤਰ੍ਹਾਂ ਕੰਮ ਕੀਤਾ ਤਾਂ ਉਹਨਾਂ ਨੂੰ ਫਿਰ ਜੰਨਤ ਦੇ ਵਿੱਚ ਮਕਾਮ ਮਿਲਦਾ ਹੈ। ਸਾਡਾ ਮੁਆਸ਼ਰਾ ਜਿਹੜਾ ਹੈ ਇਹ ਅੱਧਾ ਔਰਤਾਂ ਦਾ ਹੈ ਤੇ ਅਸੀਂ ਜਿੱਥੇ ਤਕਰੀਰ ਕਰਨੀ ਹੈ ਤੇ ਬੰਦਿਆਂ ਦੇ ਬਾਰੇ 'ਚ ਕਰਨੀ ਵੀ ਸ਼ਾਇਦ ਉਹਨਾਂ ਦਾ ਹਿਸਾਬ ਕਿਤਾਬ ਹੀ ਹੋਣਾ ਹੈ, ਔਰਤਾਂ ਦਾ ਤਾਂ ਹੋਣਾ ਹੀ ਨਹੀਂ। ਤੇ ਜੇ ਨਾਲ ਇਹ ਵੀ ਦੱਸਿਆ ਜਾਏ ਕਿ ਉਹ ਵੀ ਇਹਦੇ ਵਿੱਚ ਆ ਕੇ ਅਮਲ ਕਰਨ, ਹਿੱਸਾ ਪਾਉਣ, ਤੇ ਫਿਰ ਉਹਨਾਂ ਦੇ ਵੀ ਜੰਨਤ ਦੇ ਵਿੱਚ ਜਿਸਲੇ ਜਾਣਗੀਆਂ ਤੇ ਹੂਰਾਂ ਜਿਹੜੀਆਂ ਨੇ ਉਹ ਅੱਗੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਖੜੀਆਂ ਹੋਣਗੀਆਂ। ਪੀਲੂ ਦੇ ਸਨ ਰੰਗ ਨਿਆਰੇ, ਜੰਨਤ ਕੁੜੀਆਂ ਗਿੱਧੇ ਮਾਰੇ। ਤੇ ਹੂਰਾਂ ਉਹਨਾਂ ਦਾ ਮੇਕਅਪ ਕਰ ਰਹੀਆਂ ਨੇ ਕਿਸ ਤਰ੍ਹਾਂ? ਤੋਲੇ ਤਿਲ ਰੁਖਸਾਰ ਬਣਾ ਲੈ ਨੀ ਹੁਸਨ ਦੇ ਪਹਿਰੇਦਾਰ ਬਿਠਾ ਲੈ। ਤੋਲੇ ਤਿਲ ਰੁਖਸਾਰ ਬਣਾ ਲੈ ਹੁਸਨ ਦੇ ਪਹਿਰੇਦਾਰ ਬਿਠਾ ਲੈ। ਕੰਨੀ ਕਾਂਟੇ ਵਾਲੀਆਂ ਝੁਮਕੇ ਪਾ ਲੈ, ਕੈਂਠੇ ਗਲ ਦੇ ਵਿੱਚ ਸਜਾ ਲੈ। ਗੱਲਾਂ ਮਨ ਫਰੀਦ ਦੀਆਂ ਲਈਆਂ, ਕੁੜੀਆਂ ਪੀਲੂ ਕੋਲ ਮਿਲ ਗਈਆਂ। ਅਸੀਂ ਕੌਣ ਵਿਚਾਰੇ ਉਹ ਕੁੜੀਆਂ ਵਰਗੇ ਭੋਲੇ ਬਣੀਏ। ਯਾਰ ਫਰੀਦ ਦੇ ਸੋਲੇ ਮੰਨੀਏ, ਬੁੱਲੇ ਸ਼ਾਹ ਦੇ ਢੋਲੇ ਬਣੀਏ। ਭੋਲ ਪੁਣੇ ਕੁਝ ਜਾਂ ਕਰ ਬਈਏ ਤੇ ਬੁੱਲੇ ਸ਼ਾਹ ਜੈ ਗੋਲੇ ਬਣੀਏ। ਤੇ ਜਦੋਂ ਇਹ ਅਮਲ ਕਰ ਲਵਾਂਗੇ ਤੇ ਫਿਰ ਬੰਦੇ ਨੂੰ ਆਪੇ ਹੀ ਉੱਥੇ ਮਕਾਮ ਮਿਲ ਜਾਏਗਾ। ਉਹਦੀਆਂ ਸੀਟਾਂ ਲੱਗੀਆਂ ਹੋਣਗੀਆਂ, ਔਰਤਾਂ ਨੇ ਤੇ ਭਾਵੇਂ ਉਹ ਬੰਦੇ ਨੇ। ਇਸ ਤਰੀਕੇ ਨਾਲ ਮੈਂ ਲਿਖਿਆ ਹੈ। ਤੇ ਹੁਣ ਥੋੜਾ ਜਿਹਾ ਮੈਂ ਵਾਕਿਆ ਮਹਾਰਾਜ ਤੇ ਹੀਰ ਵਾਰਿਸ ਸ਼ਾਹ ਸਟਾਈਲ ਤੇ ਲਿਖਿਆ ਹੈ, ਉਹ ਵੀ ਤੁਹਾਨੂੰ ਦੱਸਣਾ। ਉਹ ਮੈਂ ਇਹ ਲਿਖਿਆ ਸੀ ਕਿ ਪੀਰ ਸਾਹਿਬ ਨੇ ਵਾਕਿਆ ਮਹਾਰਾਜ ਬਿਆਨ ਕੀਤਾ ਤੇ ਮੈਂ ਉਹ ਹੀਰ ਦੀ ਕਿਤਾਬ ਪੜ੍ਹ ਕੇ ਨਾ ਤੇ ਫਿਰ ਉੱਥੇ ਤੁਹਾਨੂੰ ਦੱਸਣਾ ਕਿ ਉਹ ਮੈਂ ਕੀ ਕੀਤਾ। ਜਿਸ ਰਾਂਝੇ ਕਾਰਨ ਏਡ ਪਸਾਰ ਪਸਾਰੇ, ਜਦ ਰਾਂਝੇ ਦਾ ਉਹ ਰਾਂਝਾ ਆਇਆ। ਰਹਿਮਤ ਦੇ ਸਮੁੰਦਰ ਵਗ ਪੈ ਜਦ ਉਹ ਸਭ ਦਾ ਸਾਂਝਾ ਆਇਆ। ਹੁੱਲਾ ਅਤਰ ਫਲੇਲਾ ਆਇਆ, ਅਤਰੋਂ ਵੱਧ ਪਸੀਨਾ ਉਸਦਾ। ਜੋਬਨ ਫੁੱਲ ਰਵੇਲਾਇਆ, ਦਰ ਦਿਲਬਰ ਦੇ ਤਾਂਗ ਸੀ ਜਿਸ ਦੀ। ਘੱਲ ਸਨੇੜੇ ਕੋਲ ਬੁਲਾਇਆ, ਆਮਣੇ ਸਾਹਮਣੇ ਹੋਈਆਂ ਗੱਲਾਂ। ਨੂਰੋ ਨੂਰ ਸੀ ਕੁੱਲ ਖੁਦਾਈ, ਵੇਖਿਆ ਨੂਰ ਲਬਾਦੇ ਖਾਕੀ। ਨੂਰ ਦੀਆਂ ਆ ਗਈਆਂ ਥਰਥਲਾਂ, ਹੂਰ ਮਲੈਕਾਂ ਹੋਸ਼ ਉਡਾਇਆ। ਬੇਵਸ ਨਾ ਕੋਈ ਸੁਖ ਨਾ ਅਲਾਇਆ, ਨੂਰੀ ਮਹਿਫਲ ਨੂੰ ਨੂਰੋ ਨੂਰ ਸਜਾਇਆ। ਖੂਬ ਮਰਾਜਾਂ ਹੋਈਆਂ ਸਜਨੋਂ, ਤਾਲਬ ਨੇ ਮਤਲੂਬ ਜਪਾਇਆ। ਮਿਲ ਕੇ ਰਾਂਝਾ ਗਾਇਆ, ਦਮ ਮਾਰਨ ਦੀ ਜਾ ਨਾ ਕਾਈ। ਜਾਦੋ ਪਿਆਰਾ ਵੇਲਾਇਆ, ਰੱਤੀ ਫਰਕ ਨਾ ਰਿਹਾ ਵਿਚਕਾਰੇ। ਇੱਕ ਮਿਕ ਹੋ ਗਏ ਸੱਜਣ ਪਿਆਰੇ, ਕਸਮਾਂ ਚੁੱਕ ਚੁੱਕ ਯਾਰ ਵਖਾਇਆ। ਨੂਰੋ ਨੂਰ ਦਾ ਨਾਰਾ ਲਾਇਆ, ਭੇਤ ਰਾਂਝੇ ਦਾ ਖੋਲ ਵਿਖਾਇਆ। ਸਭ ਆਸ਼ਿਕ ਮਾਸ਼ੂਕ ਵਿਚਾਰੇ, ਕੌਲ ਵਫਾ ਤੋਂ ਕਦੀ ਨਾ ਹਾਰੇ। ਪਾਈ ਰਮਜ਼ ਹਕੀਕਤ ਰਾਂਝੇ ਯਾਰ ਤੋਂ ਤਨ ਮਨ ਵਾਰੇ। ਤੇ ਹੁਣ ਥੋੜੀ ਜਿਹੀ ਮਜਾਜ਼ ਦੀ ਬਾਤ ਥੋੜੀ ਜਿਹੀ ਕਰ ਲਈਏ ਇਸ ਸਟਾਈਲ ਤੇ। ਹੀਰ ਸਿਆਲ ਜਾਂ ਕੀਤੇ ਕਾਰੇ, ਤੀਦੋ ਬੇਲੇ ਮੱਝਾਂ ਚਾਰੇ। ਕੋਲ ਕੱਤੀ ਤੇ ਜਾਏ ਬਲਿਆਰੇ, ਬੇਲੇ ਦੇ ਜਾਂ ਪੈ ਝਮੇਲੇ। ਨਾਜ਼ ਅਦਾਵਾਂ ਭੁੱਲ ਭੱਲ ਗਈਆਂ, ਆਪਣੇ ਆਪ ਨੂੰ ਯਾਦ ਨਾ ਰਹੀਆਂ। ਚਾਕੇ ਦੀ ਜਾਂ ਬਣੀ ਚਕੇਟੀ, ਰਾਂਝਾ ਬਣ ਗਈ ਹੀਰ ਰੰਜੇਟੀ। ਵਾਰਸ ਬਣ ਗਿਆ ਇਲਮ ਦਾ ਵਾਰਸ, ਅਦਬਾਂ ਦਾ ਸ਼ਹਿਜ਼ਾਦਾ। ਵਿੱਚ ਸਮੁੰਦਰ ਇਲਮਾਂ ਅੰਦਰ ਉਸ ਕਲਮ ਦਾ ਅਸਫ ਦੁੜਾਇਆ।
ਭਾਗ ਭਰੀ ਉਹਦੇ ਭਾਗ ਸੁਵਾਰੇ, ਇਸ਼ਕ ਮਜਾਜ਼ ਦਾ ਪਾਂਦੀ ਟੁਰਿਆ, ਫੜ ਘੋੜੇ ਦੀਆਂ ਵਾਗਾਂ, ਹੁੰਬਲੀ ਮਾਰ ਕੇ ਕੰਡ ਤੇ ਹੋ ਗਿਆ, ਬੈਠਾ ਵਾਂਗ ਨਵਾਬਾਂ, ਅੱਡੀ ਮਾਰ ਭਜਾਇਆ ਉਸ ਨੂੰ, ਰੱਖ ਕੇ ਪੈਰ ਰਕਾਬਾਂ, ਵਹਦਤ ਦੇ ਸਮੁੰਦਰ ਅੰਦਰ ਗੋਤਾ ਖੂਬ ਲਗਾਇਆ, ਹੱਠ ਦਾ ਪੱਕਾ ਹੈ ਸੀ ਵਾਰਸ, ਤਾਂ ਮੰਜ਼ਲ ਨੂੰ ਪਾਇਆ, ਭਾਗ ਭਰੀ ਦਾ ਹਦਫ ਪਕਾ ਕੇ, ਸ਼ਹੂਦੀ ਵਿੱਚ ਵਜੂਦੀ ਆ ਕੇ, ਭਾਗ ਭਰੀ ਦੀ ਜੋਤ ਜਗਾ ਕੇ, ਪ੍ਰੇਮੀਆਂ ਵਾਲਾ ਰੂਪ ਵਟਾ ਕੇ, ਸਿਰ ਤੇ ਤਾਜ ਵਲਾਇਤ ਪਾ ਕੇ, ਸੂਫੀਆਂ ਦੇ ਵਿੱਚ ਕਦਮ ਟਿਕਾ ਕੇ, ਗਲ ਵਿੱਚ ਮਾਲਾ ਪ੍ਰੀਤ ਦੀ ਪਾ ਕੇ, ਲਫ਼ਜ਼ਾਂ ਦੇ ਤਿੱਖੇ ਤੀਰ ਚਲਾ ਕੇ, ਮਾਰ ਮੈਦਾਨ ਲਿਆ ਸੂ ਆਪੇ, ਲੋਕੀ ਹੋ ਗਏ ਆਕੇ ਬਾਕੇ, ਹਰ ਕੋਈ ਹੀਰ ਵਾਰਸ ਦੀ ਆਖੇ। ਸੈਯਦ ਬਾਦਸ਼ਾਹ ਨੇ ਆਪਣੇ ਕਲਮ ਦੇ ਜ਼ੋਰ ਨਾਲ ਹੀਰ ਰਾਂਝੇ ਦੀ ਆਂਦੇ ਨੇ, ਤੇ ਉਹ ਹੁਣ ਹੀਰ ਵਾਰਿਸ ਸ਼ਾਹ ਦੀ ਆਂਦੇ ਨੇ, ਕਲਮ ਦੇ ਜ਼ੋਰ ਨਾਲ ਰਾਂਝੇ ਤੋਂ ਖੋਹ ਲਈਏ। ਇਲਮ ਵਿਰਾਸਤ ਵੰਡ ਗਿਆ ਵਾਰਸ ਔਲਾਦ ਅਲੀ, ਉਹ ਜ਼ਿੰਦਾ ਵਾਂਗ ਸ਼ਹੀਦਾਂ, ਹੀਰ ਵਾਰਸ ਤੇ ਰਾਂਝਾ ਵੱਖ ਨਹੀਂ, ਕਰੀਏ ਕਿਉਂ ਨਖੇੜੇ, ਪਿਆਰ ਪਿਆਲੇ ਭਰ ਭਰ ਵੰਡੀਏ, ਤਾਬੇ ਹੋ ਯਕਤਾਈ ਦੇ ਜਾਈਏ, ਨਾ ਬਣੀਏ ਕਈ ਦੋ ਖੇੜੇ, ਰਾਂਝਿਆਂ ਹੀਰਾਂ ਤੇ ਹੀਰਾਂ ਰਾਂਝੇ, ਰਾਜ਼ੀ ਕਰ ਲੈ ਮੁੱਕੇ ਕੁੱਲ ਬਖੇੜੇ, ਮਕਾਮ ਵਾਰਸ ਦਾ ਬਹੁਤ ਉਚੇਰਾ, ਮੈਂ ਕੀ ਆਖ ਸੁਣਾਵਾਂ, ਮਾੜੇ ਮੋਟੇ ਅੱਖਰ ਲਿਖਾਂ, ਫੁੱਲ ਵਾਰਸ ਨੂੰ ਪਾਵਾਂ। ਥੋੜਾ ਜਿਹਾ ਮੈਂ ਹੋਰ ਪੀਰ ਵਾਰਿਸ ਸਰਕਾਰ ਤੇ ਬੋਲਣਾ ਚਾਹਨਾ। ਇਸ ਦਰ ਦੀ ਓ ਯਾਰੋ ਖਾਕ ਨੂੰ ਚੁੰਮੀਏ, ਤੇ ਇੱਥੇ ਵਾਰਸ ਡੇਰੇ ਲਾਏ ਨੇ, ਇਸ਼ਕ ਦੁਕਾਨ ਸੀ ਮੁਸ਼ਕ ਦੀ ਖਾਤਰ, ਅਸਾਂ ਸਿਰ ਦੇ ਪੈਰ ਬਣਾਏ ਨੇ, ਸੁਰਮੇ ਕਜਲੇ ਤੇ ਹਰ ਕੋਈ ਪਾਂਦਾ, ਮੇਰੇ ਵਾਰਸ ਨੈਣ ਟਮਕਾਏ ਨੇ। ਬਹੁਤ ਉੱਚੇ ਵਿਚਾਰ ਨੇ ਤੁਹਾਡੇ ਪੰਜਾਬੀ ਸ਼ਾਇਰੀ ਦੇ ਬਾਰੇ 'ਚ, ਪੰਜਾਬੀ ਜ਼ੁਬਾਨ ਦੇ ਬਾਰੇ 'ਚ, ਤੇ ਕਾਫੀ ਤੁਸੀਂ ਕੰਮ ਕੀਤਾ। ਮੇਰਾ ਆਖਰੀ ਸਵਾਲ ਹੈ ਤੁਹਾਡੇ ਕੋਲੋਂ ਕਿ ਜਿਵੇਂ ਅੱਜ ਕੱਲ੍ਹ ਦਾ ਮੁਆਸ਼ਰਾ ਜਿਹੜਾ ਸਾਡਾ, ਪਹਿਲਾਂ ਤੋਂ ਉਰਦੂ ਤੇ ਮੂਵ ਕੀਤਾ, ਫਿਰ ਹੁਣ ਲੋਕੀ ਕਹਿੰਦੇ ਕਿ ਇੰਗਲਿਸ਼ ਬੋਲੀਏ ਅਸੀਂ, ਆਮ ਜਿਹੜੇ ਜ਼ਿੰਦਗੀ ਦੇ ਮਾਮਲਾਤ ਉਹ ਜੀ ਇੰਗਲਿਸ਼ ਦੇ ਲਫ਼ਜ਼ ਬੋਲਣ ਡੇ ਹਾਂ ਅਸੀਂ। ਤੁਸੀਂ ਇਹਦੇ ਬਾਰੇ 'ਚ ਕੀ ਕਰੋਗੇ ਕਿ ਇਸ ਤਰ੍ਹਾਂ ਦਾ ਕੰਮ ਕੀਤਾ ਜਾਏ ਕਿ ਲੋਕਾਂ ਨੂੰ ਆਪਣੀ ਜ਼ੁਬਾਨ ਦੀ ਤਰ੍ਹਾਂ ਦੁਬਾਰਾ ਤਵੱਜਾ ਦਿਲਾਈ ਜਾ ਸਕੇ, ਕਿ ਪੰਜਾਬੀ ਜ਼ੁਬਾਨ ਦੇ ਉੱਤੇ ਕੰਮ ਕੀਤਾ ਜਾਏ, ਤੇ ਪੰਜਾਬੀ ਨਾਲ ਬੋਲਬਾਲਾ ਕੀਤਾ ਜਾਏ ਆਪਣੇ ਆਮ ਮੁਆਸ਼ਰੇ ਦੇ ਵਿੱਚ? ਇਹਦੇ ਵਿੱਚ ਜੀ ਪਹਿਲੀ ਤਾਂ ਜਿਹੜੀ ਮੇਰੀ ਫਿਕਰ ਹੈ ਉਹਦੇ ਮੁਤਾਬਕ ਇਹ ਵੇ ਕਿ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲੀ ਜਾਏ, ਤੇ ਗੌਰਮੈਂਟ ਦੀ ਸਤਹ ਤੇ ਇਹ ਚਾਹੀਦਾ ਹੈ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਇਹ 8ਵੀਂ ਜਮਾਤ ਤੱਕ ਲਾਜ਼ਮੀ ਕਰਾਰ ਦਿੱਤੀ ਜਾਏ, ਕਿ ਬੱਚੇ ਜਿਹੜੇ ਨੇ ਉਹਨੂੰ ਪੜ੍ਹਨ। ਉਸ ਤੋਂ ਬਾਅਦ ਉਹਨਾਂ ਜਿੱਧਰ ਵੀ ਜਾਣਾ ਹੈ, ਜਿਸ ਵੀ ਕਹਾਣੀ ਨੂੰ ਪੜ੍ਹਨਾ, ਉਹਨਾਂ ਜਿਸ ਕਿਤਾਬ ਨੂੰ, ਜਿਸ ਇਲਮ ਨੂੰ ਹਾਸਲ ਕਰਨਾ ਹੈ, ਤੇ ਉਹਨਾਂ ਦੀ ਉਹ ਜ਼ੁਬਾਨ ਵੀ ਮਜ਼ਬੂਤ ਹੋ ਜਾਏਗੀ। ਇਸ ਲਿਹਾਜ਼ ਨਾਲ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਜ਼ੁਬਾਨ ਜਿਹੜੀ ਇਹਦਾ ਪ੍ਰਚਾਰ ਕਰੀਏ, ਤੇ ਇਹਦੇ ਵਿੱਚ ਹੀ ਸਾਰਾ ਇਹ ਵੇ ਕਿ ਸਾਡਾ ਖਾਤਮਾ ਜਿਹੜਾ ਹੈ ਉਹ ਇਹਦੇ ਤੇ ਹੋਵੇ ਕਿ ਅਸੀਂ ਸੂਫੀਜ਼ਮ ਜਿਹੜਾ ਹੈ ਇਹਨੂੰ ਸਾਹਮਣੇ ਰੱਖ ਕੇ ਤੇ ਜ਼ਿੰਦਗੀ ਗੁਜ਼ਾਰੀਏ, ਤੇ ਇਹਦੇ ਵਿੱਚ ਹੀ ਜਿਹੜੀਆਂ ਨੇ ਖੁਦਗਰਜ਼ੀਆਂ ਮੁੱਕਦੀਆਂ ਨੇ, ਤੇ ਲਾਲਚ, ਹਿਰਸ, ਤਮਾ, ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਇਨਸਾਨ ਵਿੱਚੋਂ, ਉਹ ਫਿਰ ਦੂਸਰਿਆਂ ਵਾਸਤੇ ਕੁਝ ਕਰਦਾ ਹੈ। ਤੇ ਇਸ ਲਿਹਾਜ਼ ਨਾਲ ਸਾਡੀ ਜਿਹੜੀ ਮਾਂ ਬੋਲੀ ਹੈ ਬੜੀ ਅਮੀਰ ਹੈ, ਤੇ ਸਾਨੂੰ ਇਹਦੇ ਵਿੱਚ ਹੀ ਪ੍ਰਚਾਰ ਕਰਨਾ ਚਾਹੀਦਾ, ਇਹਦੇ 'ਚ ਹੀ ਪੈਗਾਮ ਦੇਣਾ ਚਾਹੀਦਾ। ਮਿਸਾਲ ਇੱਕ ਮੈਂ ਪੰਜਾਬੀ 'ਚ ਬਿਸਮਿਲ੍ਲਾ ਵੀ ਲਿਖੀ ਹੈ, ਉਹ ਤੁਹਾਨੂੰ ਦੱਸ ਦੇਣਾ। ਮੈਂ ਦਰੂਦ ਪਾਕ ਦੇ ਬਾਰੇ 'ਚ ਦੱਸਿਆ, ਉਹ ਵੀ ਦੱਸਣਾ ਕਿ ਬਿਸਮਿਲ੍ਲਾ ਦਾ ਇਹ ਲਿਖਿਆ ਕਿ ਅੱਲਾ ਦਾ ਨਾਂ ਲਈਏ, ਰਹੀਮ ਕਰੀਮ ਸਭ ਉਸ ਨੂੰ ਕਹੀਏ, ਦਰੂਦ ਨਬੀ ਤੇ ਸਲਾਮ ਨਬੀਆਂ ਸਹਾਬਾਂ ਵਲੀਆਂ ਸਾਲੇ ਮਰਦਾਂ ਕਹੀਏ, ਮੁੱਲ ਲਾਲਾਂ ਦਾ ਪਾਣ ਜਵਾਰੀ ਦਾਨਸ਼ਮੰਦਾਂ ਇਹ ਗੱਲ ਕਹੀਏ, ਹੱਸ ਕੇ ਮਿਲਣਾ ਇੱਕ ਦੂਜੇ, ਇਹ ਹੁਣ ਹਦੀਸ ਪਾਕ ਆ ਗਈ ਹੈ, ਹੱਸ ਕੇ ਮਿਲਣਾ ਇੱਕ ਦੂਜੇ ਨੂੰ ਨਬੀਆਂ ਦੇ ਸਰਦਾਰ ਨੇ ਇਹ ਗੱਲ ਕਹੀ ਹੈ। ਇਹ ਮਹਿਫਲ ਵੀ ਨਹੀਂ ਬਗਾਨੀ, ਨਾ ਬਣੇ ਪਰਾਏ ਰਹੀਏ, ਨਾਲ ਅਦਬ ਵਿੱਚ ਮਹਿਫਲ ਬਈਏ, ਦਿਲ ਦੀਆਂ ਦਈਏ ਤੇ ਦਿਲ ਦੀਆਂ ਲਈਏ, ਬੁਗਜ਼ ਕ੍ਰੋਧ ਨੂੰ ਪਿਛਾ ਹਟਾਈਏ, ਪਿਆਰ ਦੀਆਂ ਭਰ ਝੋਲੀਆਂ ਲਈਏ, ਹੱਸਦੀ ਵਸਦੀ ਫੱਬਦੀ ਜੱਚਦੀ
ਹੱਸਦੀ ਵਸਦੀ ਫੱਬਦੀ ਜੱਜਦੀ ਰਵੇ ਮਹਿਫਲ ਸਾਰੀ ਕਰੀਏ ਰਲ ਦੁਆਵਾਂ। ਇਹ ਨਹੀਂ ਕਿ ਅਸਾਂ ਤੇ ਟੋਰੀ ਜਾਣਾ ਹੈ, ਕੋਈ ਜਾਣ ਲੱਗੇ ਘੜਾ ਵੀ ਭੰਨ ਜਾਈਏ ਤੇ ਹੁੱਕੇ ਦਾ ਵੀ ਗਲ ਮਰੋੜ ਜਾਈਏ ਕਿ ਅਸਾਂ ਤੇ ਹੁਣ ਟੋਰ ਜਾਣਾ, ਨਹੀਂ। ਤੇ ਤੁਸੀਂ ਉੱਥੇ ਕੋਈ ਐਸਾ ਆਪਣਾ ਛੱਡ ਕੇ ਜਾਓ ਨਿਸ਼ਾਨ ਕਿ ਹੱਸਦੀ ਵਸਦੀ ਫੱਬਦੀ ਜੱਜਦੀ ਰਵੀ ਮਹਿਫਲ ਸੋਹਣੀ ਕਰੀਏ ਰਲ ਦੁਆਵਾਂ। ਹਰ ਕੋਈ ਆਵੇ ਹੱਸਦਾ 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 ਜਾਵੇ। ਮਹਿਫਲ ਸਾਰੀ ਖਿੜਖਿੜ ਹੱਸੇ ਹਾਸੇ ਦੇ ਪਹਿਣ ਕੁਕਾਰੇ। ਇਲਮ ਦਾਨਿਸ਼ ਤੇ ਹੁਸਨ ਜਮਾਲ ਪ੍ਰਾਹੁਣੇ ਚੰਚਲ ਹਾਰੇ। ਇਹਨਾਂ ਕੋਲੋਂ ਨਫਾ ਕਮਾਈਏ ਦੇ ਦੇ ਅਜਜ਼ ਨਿਆਜ਼ ਨਿਆਰੇ। ਫੁੱਲ ਅਦਬ ਦੇ ਇਕੱਠੇ ਕਰੀਏ ਤੇ ਹੱਸ ਵੰਡੀਏ। ਫੁੱਲਾਂ ਦੇ ਅਸੀਂ ਹਾਰ ਭਰੋ ਕੇ ਗਲ ਵਿੱਚ ਪਾਈਏ। ਮਹਿਫਲ ਫੁੱਲਾਂ ਨਾਲ ਸਜਾਈਏ। ਫੁੱਲਾਂ ਦੇ ਗੁਲਦਸਤੇ ਅੰਦਰ ਰੰਗ ਬਰੰਗੇ ਫੁੱਲ ਵਿਖਾਈਏ। ਮੂੰਹ ਮਿੱਠੇ ਸੁਖ ਨਾ ਲਾਈਏ। ਮਿੱਠੀ ਨੈਣ ਜਿਹੀਆਂ ਮਿੱਠੀਆਂ ਗੱਲਾਂ ਮਿੱਠੀਆਂ ਮਿੱਠੀਆਂ ਕਰੀਏ। ਸਿੱਧਾ ਰਸਤਾ ਬਿਲਕੁਲ ਸਿੱਧਾ ਪੈਂਡਾ ਥੋੜਾ ਤੇ ਰਾਹ ਸੁਖੱਲਾ। ਅਸੀਂ ਰਾਹ ਸੁਖੱਲਾ ਫੜੀਏ। ਭਾਗ ਭਰੀ ਨੂੰ ਜਾ ਭਰਮਾਈਏ। ਵੱਖਰਾ ਸਿਰ ਕੈਦੋ ਦਾ ਕਰੀਏ। ਹੀਰ ਵਾਰਸ ਦੀਆਂ ਮਹਿਫਲਾਂ ਅੰਦਰ ਅਸੀਂ ਰਾਂਝੇ ਬਣ ਬਣ ਬਈਏ। ਸਕੂਨ ਦਿਲੇ ਦਾ ਦਰ ਫਕਰਾਂ ਤੋਂ ਨਾਲ ਆਜਜ਼ੀ ਲਈਏ। ਮੂਜ਼ੀ ਨਫਸ ਤਕਬਰੀ ਮਾਰ ਕੇ ਹੇਠ ਫਕਰ ਦੇ ਆਸਨ ਬਈਏ। ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ ਜਾਂ ਹੋ ਵਾਹਦ ਦੇ ਰਹੀਏ। ਕੋਲ ਕੋਲ ਤੇ ਨੇੜੇ ਨੇੜੇ ਟੁਕ ਟੁਕ ਆ ਬਈਏ। ਵਿਥਾਂ ਪਾੜੇ ਦੂਰ ਦੁਰਾੜੇ ਮੁੱਕ ਮੱਕ ਜਾਂਦੇ ਜਾਂ ਇਸ ਪੈਂਡੇ ਪਈਏ। ਗੇਲ ਗੇਲ ਤੇ ਲਾਗੇ ਲਾਗੇ ਲਵੇ ਲਵੇ ਲੱਭ ਰਖੀਏ। ਕਾਮ ਲਟਾਂ ਦਾ ਦਰਸ਼ਨ ਪਾਈਏ। ਮਹਾਦੇਵ ਬਣ ਤਕੀਏ। ਹੀਰ ਵਾਰਸ ਤੇ ਰਾਂਝੇ ਦੇ ਵਣਜਾਰੇ ਸਾਬਾਂ ਸੀ ਰਾਂਝੇ ਦੇ ਵਣਜਾਰੇ। ਔਰ ਰਾਂਝਾ ਆਪਣੇ ਮਨ ਦਾ ਰਾਂਝਾ ਰਾਜ਼ੀ ਕਰੀਏ। ਜੰਨਤ ਤਖਤ ਹਜ਼ਾਰੇ। ਜਿੰਨਾ ਕਰ ਲਿਆ ਰਾਜ਼ੀ ਰਾਂਝਾ ਜਿੰਨਾ ਕਰ ਲਿਆ ਰਾਂਝਾ ਰਾਜ਼ੀ। ਬਖਤਾ ਵਾਰੋ ਸਾਰੇ ਇਸ ਰਾਂਝੇ ਦੇ ਰਾਜ਼ ਨਿਆਰੇ। ਮੂੰਹ ਤੂੰ ਕਬਲਾ ਅੰਤਾ ਮੂੰਹ ਤੂੰ ਪਿਆ ਪੁਕਾਰੇ। ਲੱਛਣ ਰਾਂਝੇ ਦੇ ਅਪਰਾ ਪਾਰੇ। ਖੂਨ ਵੀ ਪੀਂਦਾ ਜਾਨ ਵੀ ਮਾਰੇ। ਆਂਦਾ ਹੀ ਟਰੈਕ ਰਾਂਝੇ ਦਾ। ਜਿਸ ਜਿਸ ਭੇਤ ਰਾਂਝੇ ਦਾ ਪਾਇਆ ਸਿਰ ਤੇ ਆਪਣਾ ਖੱਫਣ ਚਾਇਆ। ਬਿਲਕੁਲ ਜੱਗ ਤੋਂ ਨਾ ਘਬਰਾਇਆ। ਜਾਨ ਦੇ ਕੇ ਬਾਜ਼ੀ ਜਿੱਤ ਲਈ ਤਾਂ ਮਹਿਬੂਬ ਦਾ ਦਰਸ਼ਨ ਪਾਇਆ। ਖਾਸਾਂ ਵਿੱਚ ਮਕਾਮ ਬਣਾਇਆ ਉਹ ਅੱਗ ਵਿੱਚ ਵੜ ਗਏ ਸੂਲੀ ਚੜ ਗਏ। ਆਰੇ ਨਾਲ ਵਜੂਦ ਚਰਾਇਆ। ਕੋਲਿਆਂ ਉੱਤੇ ਕਲਮਾ ਗਾਇਆ। ਫੜ ਭਾਈਆਂ ਵਿੱਚ ਖੂਹ ਗਰਾਇਆ। ਰੋ ਰੋ ਆਪਣਾ ਨੂਰ ਵੰਜਾਇਆ। ਕੀੜੇ ਚੁੱਕ ਚੁੱਕ ਜਿਸਮ ਖਵਾਇਆ। ਸਾਬਰ ਆਪਣਾ ਸਬਰ ਵਿਖਾਇਆ। ਬਾਈ ਵਡਾਈਆਂ ਗਲ ਨਾਲ ਲਾਈਆਂ। ਦੰਦ ਨਾਲ ਮਸ਼ਕਾਂ ਚੁੱਕ ਵਿਖਾਈਆਂ। ਕਰ ਵਫਾਈਆਂ ਬੇਪਨਾਈਆਂ ਤਾਂ ਗਾਜ਼ੀ ਅਬਾਸ ਖਵਾਇਆ। ਵੇਖ ਹੁਰੀਅਤ ਹੁਰਮਤ ਇਹ ਸਾਰੀ ਰਾਂਝੇ ਦੀ ਟਰਮੀਨਾਲੋਜੀ ਹੈ। ਵੇਖ ਹੁਰੀਅਤ ਹੁਰਮਤ ਹੁਰ ਨੇ ਹੱਕ ਹੁਰੀਅਤ ਨਾਰਾ ਲਾਇਆ। ਹੁਕਮ ਯਜ਼ੀਦੀ ਪਰਾਂ ਵਗਾਇਆ। ਅਵੈਸ ਕਰਨੀ ਦੀ ਬੜੀ ਇਹ ਕਰਨੀ। ਟੁੱਟੇ ਦੰਦ ਦੀ ਸੁਨਨਤ ਮੰਨ ਕੇ ਪੂਰਾ ਪੀੜ ਜਾਂ ਕੱਢ ਵਿਖਾਇਆ। ਹੂਰਾਂ ਹੁਸਨ ਬਲਾਲ ਨੇ ਪਾਇਆ। ਤੱਤੀ ਰੇਤ ਵਜੂਦ ਛੜਾਇਆ। ਔਰ ਵਿੱਚ ਅਜ਼ਾਨਾ ਰਾਂਝਾ ਗਾਇਆ। ਤੇ ਇਸ ਤਰੀਕੇ ਨਾਲ ਰਾਂਝਾ ਰਾਜੀ ਹੁੰਦਾ ਹੈ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਦਾ ਦਿਲ ਦੁਖਾ ਕੇ ਨਹੀਂ, ਕਿਸੇ ਨੂੰ ਖੁਸ਼ ਕਰਕੇ ਰਾਂਝਾ ਰਾਜੀ ਕਰੋ। ਬਹੁਤ ਸ਼ੁਕਰੀਆ ਜੀ, ਤੁਹਾਡੇ ਬਹੁਤ ਉੱਚੇ ਵਿਚਾਰ ਸਨ ਇਸ ਬਾਰੇ ਚ। ਤੇ ਜੇ ਪੰਜਾਬੀ ਤੁਸੀਂ ਜ਼ੁਬਾਨ ਦੇ ਬਾਰੇ ਚ ਵੀ ਇਜਾਜ਼ਤ ਦਿਓ ਦੋ ਥੋੜਾ ਦੋ ਲਫ਼ਜ਼ ਮੈਂ ਹੋਰ ਬੋਲਣੇ ਚਾਹਨਾ ਇਮਾਮ ਪਾਕ ਦੀ ਸ਼ਾਨ ਵਿੱਚ। ਜੀ ਬਾਈ ਵਡਾਈਆਂ ਤੇ ਗਲ ਨਾਲ ਲਾਈਆਂ। ਦੰਦ ਨਾਲ ਮਸ਼ਕਾਂ ਚੁੱਕ ਵਿਖਾਈਆਂ ਤਾਂ ਗਾਜ਼ੀ ਅਬਾਸ ਖਵਾਇਆ। ਵੇਖ ਹੁਰੀਅਤ ਹੁਰਮਤ ਹੋਰ ਨੇ ਹੱਕ ਹੁਰੀਅਤ ਨਾਰਾ ਲਾਇਆ। ਹੁਕਮ ਯਜ਼ੀਦੀ ਪਰਾਂ ਵਗਾਇਆ। ਇਮਾਮ ਪਾਕ ਦਾ ਜਦ ਆਇਆ ਵਾਰਾ ਵਿਆਜ ਬਾਜ਼ਾਰ ਲਿਆ ਉਹਨਾਂ ਸਾਰਾ। ਸੌਦਾ ਕੁੱਲ ਅਲਾਈ ਦਾ ਤੀਰਾਂ ਨਾਲ ਮਾਸੂਮ ਕੋ ਆਇਆ। ਖਾਨਦਾਨ ਰਸਾਲਤ ਸ਼ਹੀਦ ਕਰਾਇਆ। ਜੁਰਤ ਹੌਸਲਾ ਬੜਾ ਵਿਖਾਇਆ। ਨਾਨਾ ਜੀ ਦਾ ਦੀਨ ਬਚਾਇਆ। ਜ਼ਾਲਮਾਂ ਕੋਲੋਂ ਸੀਸ ਕਟਾਇਆ। ਨੇੜੇ ਚੜ੍ਹ ਕੁਰਾਨ ਸੁਣਾਇਆ। ਜ਼ਿੰਦਾ ਕਰ ਇਸਲਾਮ ਵਿਖਾਇਆ। ਹੱਕ ਬਾਤਲ ਦਾ ਫਰਕ ਵਿਖਾਇਆ। ਜੰਨਤ ਵਿੱਚ ਵਿਰਾਸਤ ਪਾਇਆ। ਬੜੀ ਮਿਹਰਬਾਨੀ। ਅੱਲਾਹ ਤਾਲਾ ਤੁਹਾਨੂੰ ਵੀ ਜਜ਼ਾ ਦੇ। ਬਹੁਤ ਸ਼ੁਕਰੀਆ ਜੀ, ਤੁਹਾਡੇ ਬਹੁਤ ਉੱਚੇ ਖਿਆਲਾਤ ਸਨ ਪੰਜਾਬੀ ਜ਼ੁਬਾਨ ਤੇ ਉਹਦੇ ਕਲਚਰ ਦੇ ਬਾਰੇ।